ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਤੇ ਈਰਾਨ ਨੂੰ ਗੱਲਬਾਤ ਦੇ ਟੇਬਲ ਤੇ ਬਿਠਾਉਣ ਵਿੱਚ ਪਾਕਿਸਤਾਨ ਨੇ ਜੋ ਰੋਲ ਅਦਾ ਕੀਤਾ ਹੈ ਉਸ ਨਾਲ ਪਾਕਿਸਤਾਨ ਦਾ ਜਿਹੜਾ ਰੁਤਬਾ ਹੈ ਹੋਰ ਵੀ ਬੁਲੰਦ ਹੋ ਗਿਆ ਹੈ। ਸੋ ਭਾਵੇਂ ਪਹਿਲੇ ਦੌਰ ਦੀ ਗੱਲਬਾਤ ਕਿਸੇ ਕੰਡੇ ਨਹੀਂ ਸੀ ਲੱਗੀ, ਪਰ ਹੁਣ ਦੂਸਰੇ ਦੌਰ ਦੀ ਗੱਲਬਾਤ ਜਲਦ ਹੀ ਹੋਣ ਜਾ ਰਹੀ ਹੈ ਔਰ ਐਲਾਨ ਜਿਹੜਾ ਕਰਦਿਆਂ ਪ੍ਰੈਜ਼ੀਡੈਂਟ ਟਰੰਪ ਨੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਮ ਮਨੀਰ ਦੀ ਜਿਹੜੀ ਭਾਰੀ ਤਾਰੀਫ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਗੱਲਬਾਤ ਅਮਰੀਕਾ ਔਰ ਈਰਾਨ ਦੇ ਵਿਚਾਲੇ ਆਲਮੋਸਟ 21 ਘੰਟੇ ਇਸਲਾਮਾਬਾਦ 'ਚ ਟਾਈਟ ਸਿਕਿਉਰਿਟੀ ਔਰ ਇਨਸਿਕਿਉਰਿਟੀ ਦੋਨਾਂ ਦੇ ਮਾਹੌਲ 'ਚ ਹੋਈ, ਉਸ ਦੀ ਕਲੋਜ਼ਿੰਗ ਦੇ ਉੱਤੇ ਜੇ ਅਸੀਂ ਮਿਸਟਰ JD ਵੈਂਸ ਉਹਨਾਂ ਦਾ ਕਮੈਂਟ ਔਰ ਇਰਾਨੀਅਨ ਡੈਲੀਗੇਸ਼ਨ ਦਾ ਕਮੈਂਟ ਦੇਖੀਏ ਤੇ ਉਹਦੇ 'ਚ ਬਿਟਰਨੈਸ ਨਹੀਂ ਸੀ ਔਰ ਇਹ ਨਜ਼ਰ ਆਉਂਦਾ। ਹਾਲਾਂ ਇੰਡੀਅਨ ਮੀਡੀਆ ਨੇ ਜਿਵੇਂ ਇਹਨੂੰ ਪਲੇ ਕੀਤਾ ਜਿਵੇਂ ਪਾਕਿਸਤਾਨ ਹਾਰ ਗਿਆ, ਪਾਕਿਸਤਾਨ ਫੇਲ ਹੋ ਗਿਆ, ਪਾਕਿਸਤਾਨ ਦਾ ਜਿਹੜਾ ਉਹ ਡਮਰੂ ਵੱਜ ਗਿਆ, ਉਸ ਦਾ ਢੋਲ ਵੱਜ ਗਿਆ, ਇਸ ਕਿਸਮ ਦੇ ਨਾਲ ਇੰਨਾ ਕੁ ਬਚਕਾਨਾ। ਈਵਨ ਇੱਕ ਅਮਰੀਕਨ ਸੀਨੀਅਰ ਬੰਦੇ ਨੇ ਕਿਹਾ ਵੀ ਅਸੀਂ ਸਮਝਦੇ ਸੀ ਵੀ ਇੰਡੀਅਨ ਦਾ ਮੀਡੀਆ ਜਾਂ ਦੂਜਾ ਇਹਨਾਂ ਇਹ ਕੋਈ ਥੋੜ੍ਹੇ ਬਹੁਤ ਮੈਚਿਓਰ ਨੇ, ਸੋ ਕਾਲਡ ਡੈਮੋਕ੍ਰੇਸੀ ਕਰਦੇ ਨੇ। ਉਹਨੂੰ ਕਿਹਾ ਵੀ ਇਹ ਤਾਂ ਦੀਜ਼ ਆਰ ਅ ਬੰਚ ਆਫ ਚਿਲਡਰਨ। ਇਹਨਾਂ ਦਾ ਬਿਹੇਵੀਅਰ ਜਿਵੇਂ ਬੱਚੇ ਹੁੰਦੇ ਨੇ, ਕੋਈ ਵੱਟਾ ਮਾਰਿਆ, ਕੋਈ ਰੋੜਾ ਮਾਰਿਆ, ਕੋਈ ਦੂਜਾ ਹੋਇਆ, ਆਪਣਾ ਜਲੂਸ ਇਹਨਾਂ ਨੇ ਕਢਾਇਆ। ਹਾਲਾਂ ਸਾਨੂੰ ਉਦੋਂ ਵੀ ਵੀਕਐਂਡ ਤੇ ਕਿਉਂਕਿ ਸਾਰੀਆਂ ਡਿਵੈਲਪਮੈਂਟ ਸੀ ਉਹਦੇ ਤੇ ਫਿਰ ਬਹੁਤ ਹੋਏ ਕਿ ਜੀ ਹੁਣ ਹੋਏਗੀ ਗੱਲਬਾਤ ਕਿ ਨਹੀਂ ਹੋਏਗੀ, ਕਿੱਥੇ ਹੋਏਗੀ, ਔਰ ਜੇ ਹੋਈ ਤਾਂ ਫਿਰ ਰਸ਼ੀਆ ਕਰਾਏਗਾ ਜਾਂ ਫਲਾਣਾ ਕਰਾਏਗਾ। ਲੇਕਿਨ ਮੈਨੂੰ ਇਹ ਸੀ ਕਿ ਵੀ ਇਹ ਜਿਹੜੀ 47 ਸਾਲਾਂ ਦੀ ਬਿਟਰਨੈਸ 1979 ਤੋਂ ਲੈ ਕੇ ਹੁਣ ਤੱਕ ਜਿਹਦੇ 'ਚ ਆਮੋ ਸਾਹਮਣੇ ਬਹਿ ਜਾਣਾ ਹੀ ਕਿਸੇ ਦਾ ਕਿੱਥੇ ਹੁੰਦਾ, ਮੈਂ ਤੇਰੀ ਸ਼ਕਲ ਹੀ ਨਹੀਂ ਦੇਖਣੀ, ਉਹ ਵੀ ਡੈਥ ਟੂ ਅਮਰੀਕਾ ਕਰਦੇ ਸੀ। ਇਹ ਵੀ ਸੀ ਕਿ ਵੀ ਮਿਟਾ ਦਿਓ। 2 ਹਫ਼ਤੇ ਪਹਿਲਾਂ ਤੱਕ ਤਾਂ ਸਿਵਲਾਈਜੇਸ਼ਨ ਵਾਈਪ ਆਊਟ ਕਰਨ ਦੀ ਗੱਲ ਸੀ ਕਿ ਸਟੋਨ ਏਜ ਭੇਜ ਦਿਆਂਗੇ। ਹੁਣ ਉਹਨਾਂ ਸਾਰਿਆਂ ਇਹ ਪਾਕਿਸਤਾਨ ਦੀ ਬਹੁਤ ਵੱਡੀ ਕਾਮਯਾਬੀ ਸੀ। ਅਸੀਂ ਉਦੋਂ ਵੀ ਕਿਹਾ ਕਿ ਵੀ ਪਾਕਿਸਤਾਨ ਦਾ ਰੁਤਬਾ ਬਹੁਤ ਉੱਚਾ ਹੋਇਆ ਗਲੋਬਲ। ਵੈਸੇ ਤਾਂ ਇਸਲਾਮਿਕ ਵਰਲਡ 'ਚ ਵੀ ਅਤੇ ਖਿੱਤੇ ਦੇ ਵਿੱਚ ਜਦੋਂ 7, 8, 9, 10 ਮਈ ਨੂੰ ਸੋ ਕਾਲਡ ਇੰਡੀਆ ਦਾ ਆਪਰੇਸ਼ਨ ਸੰਦੂਰ ਜਿਹਦੇ 'ਚ ਭਾਰਤ ਦੀ ਮੁਕੰਮਲ ਸ਼ਿਕਸਤ ਹੋਈ, ਹਾਲਾਂ ਉਹ ਡਰੋਨ ਔਰ ਮਿਸਲ ਵਾਰਫੇਅਰ ਸੀ ਔਰ ਜਿਵੇਂ ਪਾਕਿਸਤਾਨ ਨੇ ਮੈਚਿਓਰਿਟੀ ਦੇ ਨਾਲ ਜਿੰਨੇ ਦਿਨ ਇਹ 4 ਦਿਨ ਚੱਲੀ ਉਹਨਾਂ ਦੀ ਜਿਹੜੀ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਹੈ ਉਹ ਰੈਗੂਲਰ ਆਪਣੀ ਪ੍ਰੈਸ ਕਾਨਫਰੰਸ ਕਰਕੇ ਇੰਟਰਨੈਸ਼ਨਲ ਮੀਡੀਆ ਨੂੰ ਦੱਸਦੇ ਰਹੇ ਵਿਦ ਫੋਟੋਗ੍ਰਾਫਸ ਐਂਡ ਵਿਦ ਸਬੂਤ ਕਿ ਕੀ ਹੋ ਰਿਹਾ। ਔਰ ਇਹਨਾਂ ਨੇ ਬਿਲਕੁਲ ਜਿਹੜਾ ਉਹ ਨਾ ਕੋਈ ਬੋਲੇ ਨਾ ਕੋਈ ਦੂਜੇ। ਬਾਅਦ ਵੱਡਾ ਡੈਲੀਗੇਸ਼ਨ ਉਹ ਸ਼ਸ਼ੀ ਥਰੂਰ ਜਿਹੜਾ ਹੁਣ ਵੀ ਬਕਵਾਸ ਮਾਰ ਰਿਹਾ, ਉਹਦੇ ਥੱਲੇ ਕਿੰਨੇ MPਆਂ ਦਾ 50-60 MP ਤੇ ਹਾਇਰ ਅਪ ਇਕੱਠੇ ਕਰਕੇ ਕਿੰਨੇ 38 ਮੁਲਕਾਂ 'ਚ ਭੇਜਿਆ। ਕਿਸੇ ਨੇ ਨਹੀਂ ਸਿਵਾਏ ਇਜ਼ਰਾਈਲ ਦੇ ਜਿਹੜਾ ਇਹਨਾਂ ਦਾ ਹੀ ਇਹ ਫਾਦਰਲੈਂਡ ਹੈ ਇਹਦਾ ਮੋਦੀ ਦਾ, ਹੁਣ ਕਿਸੇ ਨੇ ਜਿਹੜਾ ਉਹ ਇੰਡੀਆ ਦਾ ਜਿਹੜਾ ਉਹ ਫਾਲਸ ਫਲੈਗ ਜੋ ਇਹਨਾਂ ਨੇ ਕੀਤਾ ਸੀ ਉਹ ਪਾਕਿਸਤਾਨ ਦੇ ਖਾਤੇ 'ਚ ਪਾ ਰਹੇ ਸੀ ਪਹਿਲਗਾਮ, ਉਹਨੂੰ ਨਹੀਂ ਮੰਨਿਆ। ਔਰ ਪਾਕਿਸਤਾਨ ਦਾ ਰੁਤਬਾ ਜ਼ਾਹਰ ਹੈ ਅਮਰੀਕਾ ਦੀਆਂ ਨਜ਼ਰਾਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਤੋਂ ਬਿਹਤਰ ਕੌਣ ਜਾਣਦਾ ਹੈ, ਕਿਉਂਕਿ ਅਮਰੀਕਨ ਇੰਟੈਲੀਜੈਂਸ ਸੈਟੇਲਾਈਟਸ ਉਹ ਦੇਖ ਰਹੀਆਂ ਸੀ ਵੀ ਕੀ ਜਲਵਾ ਹੋਇਆ। ਉਹਨਾਂ ਨੇ ਕੁਛ ਅਰਸੇ ਬਾਅਦ ਹੀ ਆਸਮ ਮਨੀਰ ਨੂੰ ਲੰਚ 'ਤੇ ਵੀ ਸੱਦਿਆ ਔਰ ਫਿਰ ਸਪੈਸ਼ਲ ਮਿਸ਼ਨ ਔਰ ਜਿਸ ਲੈਵਲ ਦੀ ਨੇੜਤਾ ਜਿਹੜੀ ਹੈ ਉਹ ਹੋਈ। ਈਵਨ ਜੇ ਪਾਕਿਸਤਾਨ ਸਾਊਦੀ ਅਰੇਬੀਆ ਡਿਫੈਂਸ ਪੈਕਟ ਵੀ ਹੋਇਆ ਤੇ ਕੋਈ ਅਮਰੀਕਾ ਨੇ ਨੈਗੇਸ਼ਨ ਨਹੀਂ ਕੀਤੀ ਉਸ ਦੀ। ਰਾਦਰ ਆਸਮ ਮਨੀਰ ਦਾ ਜ਼ਿਕਰ ਕਈ ਥਾਵਾਂ ਤੇ ਜਦੋਂ ਈਵਨ ਬੋਰਡ ਆਫ ਪੀਸ ਗਜ਼ਾ ਦੇ ਹਵਾਲੇ ਨਾਲ ਸੀਜ਼ਫਾਇਰ ਔਰ ਦੂਜੇ ਦੇ ਥੱਲੇ ਬਣਿਆ ਤੇ ਬੜੇ ਚਾਅ ਨਾਲ ਜਿਹੜੇ ਨੇ ਉਹਨੂੰ ਆਸਮ ਮਨੀਰ ਨੂੰ ਉਸ ਗੈਦਰਿੰਗ ਦੇ ਵਿੱਚ ਇਜਿਪਟ ਦੇ ਵਿੱਚ ਜਿਹੜਾ ਉਹ ਐਡਰੈਸ ਕਰ ਰਹੇ ਨੇ ਪ੍ਰੈਜ਼ੀਡੈਂਟ ਟਰੰਪ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਬੇਸ਼ੱਕ ਕਿਉਂਕਿ ਹਾਈਬ੍ਰਿਡ ਹਕੂਮਤ ਹੈ ਉੱਥੇ ਪਾਕਿਸਤਾਨ 'ਚ, ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਨੇ ਔਰ ਪਿਛਲੇ ਜਦੋਂ ਪਹਿਲੀ ਗੱਲਬਾਤ ਦਾ ਦੌਰ ਚੱਲਿਆ ਜ਼ਿਆਦਾ ਨਾਂ ਸ਼ਾਹਬਾਜ਼ ਸ਼ਰੀਫ ਦਾ ਹੀ ਆਇਆ ਔਰ ਜਿਹੜੀ ਐਕਸਚੇਂਜ ਆਫ ਸੀ ਕਿ ਜੀ ਉਹਨੂੰ ਵਧਾ ਦਿਓ ਇਸ ਸੀਜ਼ਫਾਇਰ ਨੂੰ ਜਾਂ ਸੀਜ਼ਫਾਇਰ ਕਰ ਲਓ ਕਿਉਂਕਿ ਸਿਵਲੀਅਨ ਗਵਰਨਮੈਂਟ ਨਾਲ ਹੀ ਡੀਲ ਕਰ ਰਹੇ ਸੀ। ਪਰ ਹਰ ਇੱਕ ਨੂੰ ਪਤਾ ਹੈ ਵੀ ਜਿਹੜੀ ਅਸਲੀ ਤਾਕਤ ਜਿਸ ਦਾ ਟਰਸਟ ਪ੍ਰੈਜ਼ੀਡੈਂਟ ਟਰੰਪ ਨੇ ਜਿੱਤਿਆ ਤੇ ਜਿਸ ਦੇ ਉੱਤੇ ਉਹ ਵੀ ਟਰਸਟ ਕਰਦੇ ਨੇ ਫੀਲਡ ਮਾਰਸ਼ਲ ਆਸਮ ਮਨੀਰ ਕਿ ਮੇਨ ਉਹੀ ਹੈ, ਉਸ ਦੇ ਉੱਤੇ ਈਰਾਨ ਵੀ ਇਤਬਾਰ ਕਰਦਾ
ਔਰ ਅਦਰਵਾਈਜ਼ ਇਰਾਨੀ ਜਿਨ੍ਹਾਂ ਦੇ ਡੈਲੀਗੇਸ਼ਨ ਪਹਿਲਾਂ ਜਿਹੜੇ ਉਡਾਏ ਹੋਣ ਹਮਾਸ ਵੇਲੇ ਗੱਲ, ਉਹ ਕਿਵੇਂ ਇਹ ਰਿਸਕ ਲੈ ਸਕਦੇ ਸੀ ਕਿ ਪਾਕਿਸਤਾਨ ਹੋਣਾ ਹੈ ਜੀ। ਔਰ ਬੇਸ਼ੱਕ ਉਹਨਾਂ ਨੇ ਜਿਹੜਾ ਰਾਊਟ ਲਿਆ ਉਹ ਘੁੰਮਾ ਕੇ, ਕਿਉਂਕਿ ਗੱਲ ਇਹ ਨਹੀਂ ਹੈ ਵੀ ਅਮਰੀਕਾ ਨੇ ਉਸ ਡੈਲੀਗੇਸ਼ਨ ਦਾ ਨੁਕਸਾਨ, ਇਜ਼ਰਾਈਲ ਜਿਹੜਾ ਸਪੋਇਲਰ ਹੈ ਜਿਹਨੂੰ ਇਹ ਠੀਕ ਨਹੀਂ ਲੱਗਦਾ। ਸੋ ਇਸ ਸਾਰੇ ਦੇ ਬਾਵਜੂਦ ਜਦੋਂ 21 ਘੰਟੇ ਗੱਲਬਾਤ ਹੋਈ, 11 ਵਾਰ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਗੁਫ਼ਤਗੂ ਹੋਈ, ਕੁਸ਼ਨਰ ਔਰ ਵਿਟਕੌਫ ਬੈਠੇ ਨੇ ਜਿਨ੍ਹਾਂ ਨੂੰ ਹੁਣ ਇੱਥੋਂ ਦੇ ਐਨਾਲਿਸਟ ਹੀ ਕਹਿੰਦੇ ਨੇ ਵੀ ਇਹ ਮੋਸਾਦ ਦੇ, ਇਹਨਾਂ ਨੇ ਤਾਂ ਹੋਣ ਨਹੀਂ ਸੀ ਦੇਣਾ। ਸੋ ਇਹ ਬਹੁਤਿਆਂ ਨੂੰ ਜਿਹੜੇ ਸਮਝਦੇ ਸੀ ਗੇਮ ਨੂੰ, ਉਹਨਾਂ ਨੇ ਕਿਹਾ ਕਿ ਵੀ ਇਹ ਗੱਲਬਾਤ ਸ਼ੁਰੂ ਹੋਏਗੀ, ਅਮਰੀਕਾ ਡੀਲ ਚਾਹੁੰਦਾ ਹੈ, ਪ੍ਰੈਜ਼ੀਡੈਂਟ ਟਰੰਪ ਨੂੰ ਕੁਛ ਨਾ ਕੁਛ ਆਪਣੇ ਲੋਕਾਂ ਨੂੰ ਦਿਖਾਉਣ ਲਈ ਗਲੋਬਲ ਇਕੋਨਮੀ ਪ੍ਰਭਾਵਿਤ ਹੋ ਰਹੀ ਹੈ, ਉਹਨਾਂ ਦਾ ਜਿਹੜਾ ਓਪੀਨੀਅਨ ਪੋਲ ਹੈ ਉਹਨਾਂ ਨੂੰ ਥੱਲੇ ਲਿਜਾ ਰਿਹਾ, ਔਰ ਉਹਨਾਂ ਨੂੰ ਕੁਛ ਜਿਹੜਾ ਵਿਕਟਰੀ ਚਾਹੀਦੀ ਹੈ। ਔਰ 19 ਕੁ ਵਿਕਟਰੀ ਦੇਣ ਦੇ ਲਈ ਈਰਾਨ ਦੀਆਂ ਵੀ ਜਿਹੜੀਆਂ ਉਹਨਾਂ ਦੀ ਹਾਇਰ ਲੈਵਲ ਟੀਮ, ਹੁਣ ਇਹ ਤਾਂ 11 ਵਾਰ ਪ੍ਰੈਜ਼ੀਡੈਂਟ ਟਰੰਪ ਨੂੰ, ਇਹਦਾ ਮਤਲਬ ਵੀ ਵੈਂਸ ਦੇ ਕੋਲ ਪਾਵਰਸ ਨਹੀਂ ਸੀ ਉਹਨੂੰ ਡੀਲ ਨੂੰ ਸੀਲ ਕਰਨ ਦੀਆਂ, ਲੇਕਿਨ ਜਿਹੜਾ ਇਰਾਨੀਅਨ ਡੈਲੀਗੇਸ਼ਨ ਸੀ ਉਹ ਤਾਂ ਕੰਪਲੀਟ ਉਹਨਾਂ ਦੇ ਕੋਲ, ਉਹਨਾਂ ਦੇ ਹਾਇਰ ਅਪ ਜਿਹੜੇ ਨੇ ਉਹਨਾਂ ਨੂੰ ਕਿਸੇ ਤੋਂ ਲੋੜ ਨਹੀਂ ਸੀ, ਔਰ ਬੜੇ ਚੰਗੇ ਢੰਗ ਦੇ ਨਾਲ ਇਹ ਨੈਗੋਸ਼ੀਏਸ਼ਨ ਅੱਗੇ ਵਧੀ। ਲੇਕਿਨ ਜਦੋਂ ਇੱਕ ਧਿਰ ਦਾ ਨੇ ਇਹੀ ਮਿੱਥਿਆ ਹੋਇਆ ਸੀ, ਹੁਣ ਇਹਦੇ 'ਤੇ ਵੱਖੀਆਂ ਅੱਜ ਦੀ ਫਾਈਨੈਂਸ਼ੀਅਲ ਟਾਈਮਜ਼ ਦੀ ਵੀ ਸਟੋਰੀ ਹੈ ਕਿ ਵੀ ਇਹ ਰੂਬੀਓ ਜਿਹੜਾ ਹੈ ਉਹ ਮਾਰਕੋ ਲੋਗੋ 'ਚ ਟਰੰਪ ਦੇ ਨਾਲ ਗੋਲਫ ਖੇਡ ਰਿਹਾ ਸੀ, ਔਰ ਇੱਧਰ ਜਿਹੜਾ ਇਹ ਵੈਂਸ ਜਿਹਨੂੰ ਪਹਿਲਾਂ ਬੜਾ ਨਿਊਟਰਲ ਔਰ ਬੜਾ ਦੂਜਾ ਦਿਖਾ ਰਿਹਾ ਸੀ ਵੀ ਉਹਦਾ ਵੀ ਨੱਕ ਰਗੜਾਣਾ, ਕਿਉਂਕਿ ਦੋਨੋਂ ਹੀ ਪ੍ਰੈਜ਼ੀਡੈਂਟ ਦੇ ਉਮੀਦਵਾਰ ਨੇ ਨੈਕਸਟ ਟਾਈਮ ਦੇ, ਮਾਰਕੋ ਰੂਬੀਓ ਵੀ ਔਰ JD ਵੈਂਸ ਵੀ, ਕਿ ਬਈ ਅਲਟੀਮੇਟਲੀ ਜਿਹੜਾ ਉਹ ਵੈਂਸ ਨੂੰ ਕ੍ਰੈਡਿਟ ਵੀ ਨਹੀਂ ਸੀ ਦੇਣਾ। ਇਹ ਪਤਾ ਨਹੀਂ, ਇਹ ਤਾਂ ਹੁਣ ਕੰਸਪੀਰੇਸੀ ਥਿਊਰੀ ਸਾਰੀਆਂ ਨਾਲ ਚੱਲਦੀਆਂ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਨੀ ਇੰਟੈਂਸ ਗੱਲਬਾਤ ਤੋਂ ਬਾਅਦ ਜਿਹੜੀ ਬਿਟਰਨੈਸ ਦਾ ਨਾ ਹੋਣਾ ਸੀ, ਇਹੀ ਆਪਣੇ ਆਪ 'ਚ ਸੀ ਕਿ ਇਹਦਾ ਦੂਸਰਾ ਦੌਰ ਸ਼ੁਰੂ ਹੋਏਗਾ। ਪਰ ਇੰਨੀ ਜਲਦੀ ਹੋਏਗਾ ਉਹ, ਜਿਵੇਂ ਅਸੀਂ ਜ਼ਿਕਰ ਕੀਤਾ, ਇਹ ਥੋੜ੍ਹਾ ਜਿਹਾ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੇ ਹੀ ਮੂੰਹੋਂ ਇਹ ਗੱਲ ਆ ਰਹੀ ਹੈ, ਔਰ ਜਿਹੜੀ ਗੱਲ ਅਸੀਂ ਇਸ ਸੈਗਮੈਂਟ ਦੇ ਵਿੱਚ ਡਿਸਕਸ ਕਰ ਰਹੇ ਹਾਂ ਕਿ ਵੀ ਇੱਕ ਪਾਸੇ ਤਾਂ ਗੱਲਬਾਤ ਦੀ ਗੱਲ ਹੈ, ਪਰ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਖੁੱਲ੍ਹ ਕੇ ਫੀਲਡ ਮਾਰਸ਼ਲ ਆਸਮ ਮੁਨੀਰ ਦੀ ਤਾਰੀਫ ਕੀਤੀ ਹੈ, ਈਵਨ ਇਸ ਉਹਨਾਂ ਨੇ ਕਿਹਾ ਜੀ ਸਮਥਿੰਗ ਕੁਡ ਬੀ ਹੈਪਨਿੰਗ ਓਵਰ ਦਾ ਨੈਕਸਟ 2 days, ਵੀ ਆਰ ਮੋਰ ਇਨਕਲਾਈਨਡ ਟੂ ਗੋ ਦੇਅਰ, ਕਿ ਅਮਰੀਕਾ ਨੇ ਆਪਣੀ ਇਸਲਾਮਾਬਾਦ 'ਚ, ਹਾਲਾਂ ਇਹ ਵੀ ਚੱਲ ਰਿਹਾ ਸੀ ਕਿ ਜੀ ਸ਼ਾਇਦ ਸੈਕੰਡ ਦੌਰ ਦੀ ਗੱਲਬਾਤ ਜਨੀਵਾ 'ਚ ਹੋਏ ਜਾਂ ਕਿਤੇ ਹੋਰ ਹੋਏ, ਪਰ ਈਰਾਨ ਨੇ ਵੀ ਪਾਕਿਸਤਾਨ 'ਚੋਂ ਮੋਰ ਸੇਫ ਮਹਿਸੂਸ ਕਰਦੇ ਨੇ। ਸੋ ਕਿਉਂਕਿ ਅਮਰੀਕਾ ਦਾ ਤਾਂ ਚਲੋ ਫੇਥ ਹੈ ਆਲਰੇਡੀ, ਕਿਉਂਕਿ ਅਮਰੀਕਾ ਦਾ ਬਹੁਤ ਜ਼ਿਆਦਾ ਇਨਫਲੂਐਂਸ ਹੈ ਪਾਕਿਸਤਾਨ ਦੇ ਉੱਤੇ, ਅਮਰੀਕਾ ਨੇ ਸ਼ੱਕ ਨਹੀਂ ਸੀ ਕਰਨਾ। ਈਰਾਨ, ਕਿਉਂਕਿ ਈਰਾਨ ਦੇ ਨਾਲ ਕੋਈ ਪਾਕਿਸਤਾਨ ਦੇ ਸੰਬੰਧ ਕੋਈ ਬਹੁਤੇ ਲਵੀ ਡਵੀ ਨਹੀਂ ਰਹੇ ਥਰੂ ਆਊਟ ਦਾ ਪੀਰੀਅਡ, ਔਰ ਰਾਦਰ ਕਈ ਵਾਰ ਇੰਡੀਆ ਦੇ ਹੱਕ 'ਚ ਭੁਗਤਦੇ ਰਹੇ ਕਈ ਮੁੱਦਿਆਂ ਦੇ ਉੱਤੇ, ਔਰ ਇਸ ਲਈ ਈਰਾਨ ਪਾਕਿਸਤਾਨ 'ਤੇ ਟਰਸਟ ਕਰੇਗਾ ਕਿ ਨਹੀਂ, ਇਹ ਦੇਖਣ ਵਾਲੀ ਗੱਲ ਸੀ। ਉਹਨੇ ਟਰਸਟ ਕੀਤਾ ਵੀ। ਹੁਣ ਵੀ ਜੇ ਦੂਸਰਾ ਦੌਰ ਇਸਲਾਮਾਬਾਦ 'ਚ ਹੀ ਹੋਏਗਾ ਤੇ ਇਹ ਈਰਾਨ ਦਾ ਮੁਕੰਮਲ ਟਰਸਟ ਹੈ। ਇਹ ਪਾਕਿਸਤਾਨ ਦੀ ਵੱਡੀ ਕਾਮਯਾਬੀ ਹੈ ਵੀ ਇੱਕ ਪਾਸੇ ਉਹ 13,000 ਫੌਜ ਵੀ ਤੇ 18 ਆਪਣੇ ਜੈਟ ਵੀ ਸਾਊਦੀ ਅਰੇਬੀਆ 'ਚ ਉਤਾਰ ਰਹੇ ਨੇ। ਕਿਹਦੇ ਲਈ ਉਤਾਰ ਰਹੇ ਨੇ? ਜ਼ਾਹਰ ਹੈ ਡਿਫੈਂਸ ਪੈਕਟ ਦੇ ਥੱਲੇ। ਲੇਕਿਨ ਈਰਾਨ ਵੱਲੋਂ ਪਾਕਿਸਤਾਨ ਦੇ ਉੱਤੇ, ਔਰ ਪਾਕਿਸਤਾਨ ਦੇ ਨਾਲ ਜਿਹੜਾ ਇਸ ਵੇਲੇ ਜਿਹੜਾ ਮੇਨ ਕੰਟੈਕਟ ਪਰਸਨ ਹੈ ਜਾਂ ਜਿਹੜਾ ਲੀਡ ਪਰਸਨ ਹੈ ਜਾਂ ਜਿਹੜਾ ਇਹ ਸਾਰੀ ਨੈਗੋਸ਼ੀਏਸ਼ਨ ਦਾ ਧੁਰ ਹੈ, ਉਹ ਫੀਲਡ ਮਾਰਸ਼ਲ ਆਸਮ ਮੁਨੀਰ ਹੈ। ਔਰ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਨੇ ਕਿ ਭਾਈ ਸਮਥਿੰਗ could be happening over the next 2 days. We are more inclined to go there. It is more likely. You know why? Because the field marshal is doing a great job. ਇਹ ਹੁਣ ਉਹ ਕਹਿੰਦੇ ਵੀ ਅਸੀਂ ਪਤਾ ਕਿਉਂ ਜਾ ਰਹੇ ਹਾਂ, 2 ਦਿਨਾਂ 'ਚ ਗੱਲਬਾਤ ਕਿਉਂ ਸ਼ੁਰੂ ਹੋ ਰਹੀ ਹੈ। ਫੀਲਡ ਮਾਰਸ਼ਲ ਜਿਹੜੇ ਨੇ ਉਹ ਬਹੁਤ ਜ਼ਬਰਦਸਤ ਕੰਮ ਕਰ ਰਹੇ ਨੇ। ਹੁਣ ਇਹ ਆਪਣੇ ਆਪ ਦੇ ਵਿੱਚ 1 person ਦੇ ਉੱਤੇ ਇੰਨਾ ਕਿਸੇ ਦੀ ਐਪਰੀਸ਼ੀਏਸ਼ਨ, ਇਹ ਛੋਟੀ ਗੱਲ ਨਹੀਂ ਹੈ। ਔਰ ਫਿਰ ਇਹ ਹੈ ਕਿ ਵੀ ਇਹ ਜਿਹੜੀ ਸੈਕੰਡ ਇਹ ਜਿਹੜੀ ਮੇਨ ਨਿਊਜ਼ ਏਜੰਸੀ AFP ਦੀ ਹੈ ਕਿ ਸੋਰਸਿਸ ਨੂੰ ਇਹ ਲੱਗਦਾ ਹੈ ਵੀ ਇਹ ਅਪ੍ਰੈਲ 16 ਤੋਂ ਪੋਸੀਬਲੀ ਦੂਸਰਾ ਦੌਰ ਸ਼ੁਰੂ ਹੋਏ। ਬੇਸ਼ੱਕ ਪਹਿਲਾਂ ਜਿਹੜੀਆਂ ਮੈਰਾਥਨ ਟਾਕ ਸੀ ਇਸਲਾਮਾਬਾਦ ਵੀਕਐਂਡ 'ਤੇ ਉਹ ਫੇਲ ਹੋਈਆਂ, ਬਟ ਬੋਥ ਸਾਈਡਸ ਹੈਵ ਕੈਪਟ ਦਾ ਡੋਰ ਓਪਨ ਫॉर ਫਰਦਰ engagement, underscoring the urgency to prevent escalation after weekend of conflict. ਸੋ ਈਰਾਨ ਦੇ ਪ੍ਰੈਜ਼ੀਡੈਂਟ ਨੇ ਵੀ, ਜਿਹੜੇ ਹਾਰਟ ਸਰਜਨ ਹੈ ਉਹਨਾਂ ਦਾ ਪ੍ਰੈਜ਼ੀਡੈਂਟ, ਸਾਰੇ ਜਿੰਨੇ ਈਰਾਨ ਦੇ ਗਏ ਵੀ ਹਾਈਲੀ ਐਜੂਕੇਟਡ, ਅਮਰੀਕਾ ਦੀਆਂ ਯੂਨੀਵਰਸਿਟੀਆਂ 'ਚੋਂ ਕਈ ਪੜ੍ਹੇ ਹੋਏ PhD ਔਰ ਦੂਸਰੇ ਤੀਸਰੇ ਨੇ। ਔਰ ਇਹ ਐਵੇਂ ਨਹੀਂ ਹੈਗੇ, ਦੇ ਨੋ ਕਿ ਨੈਗੋਸ਼ੀਏਸ਼ਨ ਕਿਹਨੂੰ ਕਹਿੰਦੇ ਨੇ।
ਔਰ ਇਹ ਸਾਰੇ ਦੇ ਚਲਦੇ ਆ ਜਿਹੜਾ ਇੱਕ ਪਾਸੇ ਤਾਂ ਇਹ ਵੱਡਾ ਮਾਣ ਹੈ, ਅਗੇਨ ਦੂਸਰਾ ਦੌਰ ਦਾ ਸ਼ੁਰੂ ਹੋ ਜਾਣਾ। ਇਹ ਦੱਸਦਾ ਹੈ ਕਿ ਵੀ ਜਿਹੜੇ ਵੀ ਐਕਸਚੇਂਜ ਆਫ ਬੈਕਡੋਰ ਚੈਨਲ ਤੇ ਚੱਲ ਰਿਹਾ ਹੈ ਉਹਦੇ ਚੋਂ ਕੁਛ ਨਾ ਕੁਛ ਟੈਂਜੀਬਲ ਦੋਨੋਂ ਧਿਰਾਂ ਦੇ ਪਕੜ ਜਾਣ ਵਾਲਾ ਹੋਏਗਾ। ਉਹ ਵੀ ਵਿਕਟਰੀ ਕਲੇਮ ਕਰ ਸਕਦੇ ਨੇ, ਉਹ ਵੀ ਕਰ ਸਕਦੇ ਨੇ। ਪਰ ਤਕਲੀਫ ਜਿਹੜੀ ਹੈ ਉਹ ਜਿਵੇਂ ਸ਼ਰੀਕਾਂ ਦੇ ਜਿਹੜਾ ਕੱਲ੍ਹ ਹੀ ਮੈਂ ਕਿਤੇ ਪੜ੍ਹ ਰਿਹਾ ਸੀ ਕਿ ਵੀ ਉਹ ਕੋਈ ਇਹ ਵੀ ਅਖਾਣ ਹੈ ਪੰਜਾਬੀ ਦਾ ਕਿ ਸ਼ਰੀਕ ਤਾਂ ਮਿੱਟੀ ਦਾ ਵੀ ਮਾੜਾ ਹੁੰਦਾ ਵੀ ਅਸਲੀ ਗੁਆਂਢ 'ਚ ਬੈਠੇ ਨੇ। ਹੁਣ ਉਹਦੇ ਸ਼ਸ਼ੀ ਥਰੂਰ ਕਹਿ ਰਿਹਾ ਹੈ ਪਾਕਿਸਤਾਨ ਬਿਕਮਿੰਗ ਪੀਸ ਮੇਕਰ ਵੋਂਟ ਅਰੇਜ਼ ਇਟਸ ਪਾਸਟ ਮਿਸਡੀਡਸ। ਉਹਨੇ ਕਿਹਾ ਵੀ ਜੇ ਬਣ ਵੀ ਗਿਆ ਪੀਸ ਮੇਕਰ ਪਾਕਿਸਤਾਨ, ਸਮਝੌਤਾ ਹੋ ਵੀ ਜਾਏ, ਇਹਦੇ ਨਾਲ ਨਹੀਂ ਫਰਕ ਪੈਂਦਾ। ਪਾਕਿਸਤਾਨ ਦੇ ਕਾਲੇ ਕਾਰਨਾਮੇ ਥੋੜੀ ਧੁੱਪ ਜਾਣੇ ਨੇ ਉਹਦੇ ਨਾਲ। ਉਹ ਤੁਸੀਂ ਆਪਣੀ ਸ਼ਕਲ ਦੇਖੋ, ਆਪਣਾ ਵਜੂਦ ਦੇਖੋ ਵੀ ਤੁਸੀਂ ਕੀ ਹੋ। ਤੁਹਾਨੂੰ ਉਹਨਾਂ ਨੇ ਜਿਹੜਾ ਉਹ ਛਿਣਕ ਕੇ ਪਰੇ ਸੁੱਟਿਆ ਹੋਇਆ। ਹਾਲਾਂ ਹੁਣ ਕਿਉਂਕਿ ਪਾਕਿਸਤਾਨ ਦੇ ਉੱਤੇ ਇੰਨਾ ਜ਼ਿਆਦਾ ਅਮਰੀਕਾ ਦੀ ਰਿਲਾਇਬਿਲਟੀ ਵੀ ਹੋ ਰਹੀ ਹੈ, ਉਹ ਇਹਨਾਂ ਨੂੰ ਵੀ ਕੁਛ ਨਾ ਕੁਛ ਜਿਹੜਾ ਉਹ ਇਹਨਾਂ ਦੀ ਝੋਲੀ 'ਚ ਵੀ ਪਾ ਦਿੰਦੇ ਨੇ ਤਾਂ ਕਿ ਬਿਲਕੁਲ ਹੀ ਚੀਕਾਂ ਨਾ ਮਾਰਨ। ਔਰ ਅੱਜ ਹਾਲੇ ਟਰੰਪ ਨੇ ਨਹੀਂ ਐਲਾਨ ਕੀਤਾ ਆਪਣੇ ਟਰੂਥ ਸੋਸ਼ਲ ਤੇ, ਮੋਦੀ ਨੇ ਲਿਖਿਆ ਹੋਇਆ ਕਿ ਜੀ ਮਾਈ ਫਰੈਂਡ ਟਰੰਪ ਟਾਕਡ ਵਿਦ ਮੀ ਫॉर 40 ਮਿੰਟਸ। ਅਸੀਂ ਵੈਸਟ ਏਸ਼ੀਆ ਡਿਸਕਸ ਕੀਤਾ, ਅਸੀਂ ਫਲਾਣਾ ਕੀਤਾ। ਮੈਂ ਕਿਹਾ ਉਹ ਵੀ ਬੈਠਾ ਜਿਹੜਾ ਨਾਲੇ ਉਹ ਮੋਟਾ ਉਹਨੇ ਸਟੇਕ ਹੱਥ 'ਚ ਫੜਿਆ, ਉਹਨੇ ਨਾਲ ਹੀ ਕਹਿਣਾ ਮੋਡੀ ਹਾਊ ਆਰ ਯੂ, ਮਤਲਬ ਉਹਨੂੰ ਟੂ ਕੀਪ ਹਿਮ ਇਨ ਗੁੱਡ ਹਿਊਮਰ। ਪਰ ਇਹ ਜਿੰਨਾ ਨਫ਼ਰਤ ਭਰਿਆ, ਹਾਲਾਂਕਿ ਸ਼ਸ਼ੀ ਥਰੂਰ ਕਾਂਗਰਸ ਦਾ MP ਹੈ, ਇਹ UN ਦਾ ਅੰਡਰ ਸੈਕਟਰੀ ਵੀ ਰਿਹਾ ਇੱਕ ਸਟੇਜ 'ਤੇ, ਇਹਨੇ UN ਸੈਕਟਰੀ ਜਨਰਲ ਦੀ ਇਲੈਕਸ਼ਨ ਵੀ ਲੜੀ ਹੋਈ ਹੈ। ਪਰ ਇੰਨੀ ਨਫ਼ਰਤ ਜਿਹਦੇ 'ਚ ਉਹ ਜੇ ਤੁਸੀਂ ਤਾਂ ਦੇਖੋ ਕਿ ਬਈ ਇਹ ਜਿਹੜਾ ਉਹ ਕਹਿੰਦਾ ਕਿ ਵੀ ਇਹ ਜਿਹੜਾ ਆਈ ਡੋਂਟ ਥਿੰਕ ਦੇयर ਇਜ਼ ਐਨੀ ਨੀਡ ਟੂ ਵਰੀ ਅਬਾਊਟ ਹੂ ਬ੍ਰਿੰਗਸ ਅਬਾਊਟ ਦਾ ਪੀਸ। who brings about the peace won't matter if peace comes। ਫਿਰ ਉਹ ਕਹਿੰਦਾ ਇਹ ਜਿਹੜਾ ਵੈਕਿਊਮ ਸੀ ਉਹ ਡੇਂਜਰਸ ਸੀ, ਪਰ ਇਹ ਜਿਹੜਾ ਪਾਕਿਸਤਾਨ ਦਾ ਜਿਹੜਾ ਪਿਛੋਕੜ ਹੈ ਉਹ ਕਦੇ ਵੀ ਧੁੱਪ ਨਹੀਂ ਸਕਦਾ ਕਿਉਂਕਿ ਉਹ ਟੈਰਰਿਜ਼ਮ ਨੂੰ ਵਧਾਉਣ ਵਾਲਾ। ਉਹਨੇ ਸਵਾਈਪ ਕਿਹਾ, ਉਹਨੇ ਕਿਹਾ ਕਿ ਫਿਰ ਸ਼ਹਬਾਜ਼ ਸ਼ਰੀਫ ਦੀ ਟਵੀਟ ਦੇ ਉੱਤੇ ਉਹਨੇ ਰਿਡੀਕਿਊਲ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਇਹਦੀ ਬਹੁਤੀ ਪਰਵਾਹ ਨਹੀਂ ਕਰਨੀ ਚਾਹੀਦੀ ਕਿ ਬਈ ਇਹ ਜਿਹੜਾ ਪਾਕਿਸਤਾਨ ਨੂੰ ਕੋਈ ਬੜਾ ਰੁਤਬਾ ਮਿਲ ਰਿਹਾ ਹੈ ਜਾਂ ਦੂਜਾ। ਜੇ ਪਾਕਿਸਤਾਨ ਨੇ ਆਪਣਾ ਪਾਸਟ ਦਾ ਕਲੰਕ ਬਿਠਾਉਣਾ ਤੇ ਸਾਰੇ ਜਿਹੜੇ ਦਹਿਸ਼ਤਗਰਦੀ ਦੇ ਕੈਂਪ ਨੇ ਉਹ ਬੰਦ ਕਰੇ ਔਰ ਬਿਲਕੁਲ ਕਲੀਨ ਆਏ, ਫਿਰ ਪਾਕਿਸਤਾਨ ਦਾ ਰੁਤਬਾ। ਇਹ ਹੈ ਸ਼ਰੀਕਾ ਦਾ ਪਾਰਟ। ਪਰ ਉਹ ਜਿਹੜਾ ਹੈ ਉਹ ਕੀ ਪੰਜਾਬੀ ਦਾ ਇਹ ਅਖਾਣ ਹੈ ਕਿ ਕੁੱਤੇ ਭੌਂਕਦੇ ਰਹਿੰਦੇ ਨੇ, ਕਾਫਲੇ ਤੁਰੇ ਰਹਿੰਦੇ ਨੇ, ਕਿਉਂਕਿ ਪਹਿਲਾਂ ਤਾਂ ਇਹਨਾਂ ਨੂੰ ਇਹ ਯਕੀਨ ਨਹੀਂ ਸੀ ਕਿ ਪਾਕਿਸਤਾਨ ਗੱਲਬਾਤ ਕਰਾ ਰਿਹਾ, ਫਿਰ ਇਹਨਾਂ ਸੀ ਵੀ ਇਸਲਾਮਾਬਾਦ 'ਚ ਹੋ ਰਹੀ ਹੈ। ਫਿਰ ਜਦੋਂ ਪਹਿਲਾ ਦੌਰ ਉਹਨਾਂ ਨੂੰ ਮੁੱਕ ਗਿਆ ਪਾਕਿਸਤਾਨ ਫੇਲ ਹੋ ਗਿਆ, ਫਿਰ ਹੁਣ ਉਹਨਾਂ ਨੂੰ ਲੱਗਦਾ ਵੀ ਟਰੰਪ ਇਹੀ ਨਹੀਂ ਵੀ 2 ਦਿਨ ਬਾਅਦ ਗੱਲਬਾਤ ਦੀ ਗੱਲ ਕਰ ਰਿਹਾ। ਉਹ ਆਸਿਮ ਮਨੀਰ ਨੂੰ ਕਹਿ ਰਿਹਾ ਕਿ ਵੀ ਤੁਹਾਨੂੰ ਪਤਾ ਵੀ ਇਹਦੇ ਬਿਹਾਈਂਡ ਕੌਣ ਹੈ, ਦੈਟ ਗ੍ਰੇਟ ਮੈਨ। ਇਹ ਹੈ ਜਦੋਂ ਤੁਸੀਂ ਜਿਹਨੂੰ ਅਸੀਂ ਪਿਛਲੇ ਵੀ ਕਿਹਾ ਸੀ ਕਿ ਕਰਤੇ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ, ਉਹਦੇ 'ਚ ਜੈਲਸੀ, ਈਰਖਾ, ਸਾੜਾ, ਹਸਦ ਕਰ ਲੋ ਭਾਈ, ਇੰਨੇ ਜੋਗੇ ਹੀ ਉਹ ਸੜਦੇ ਹੋ ਤਾਂ ਸੜਦੇ ਰਹੋ, ਸੜ ਕੇ ਕੋਲੇ ਹੋ ਜਾਓ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵੀਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।